anti-Hindu attacks grow from New York to California Taco Bell. Taco Bell 'ਚ ਇੱਕ ਕ੍ਰਿਸ਼ਨਾ ਆਇਰ ਨਾਂ ਦਾ ਬੰਦਾ ਜਿਹੜਾ ਉਹਦੇ ਪੁੱਤਰ ਨੇ ਆਰਡਰ ਕੀਤਾ, ਉਹ ਪਿਕ ਕਰਨ ਗਿਆ ਤੇ ਉੱਥੇ ਉਹਨੂੰ ਇੱਕ ਜਿਹੜਾ ਖਾਲਿਸਤਾਨੀ ਨੇ ਜਿਹਨੇ ਆ ਪਾਇਆ ਹੋਇਆ ਸੀ ਡਰੈਸ ਔਰ ਉਹਨੂੰ ਘੇਰਿਆ ਔਰ ਉਸ ਨੂੰ ਉਹਨੇ ਜਿਹੜਾ ਬਹੁਤ ਅਪਮਾਨਿਤ ਕੀਤਾ, ਉਹਨੂੰ ਡਰਟੀ ਹਿੰਦੂ ਕਿਹਾ, ਅਗਲੀ ਹਿੰਦੂ ਕਿਹਾ, ਉਹਨੂੰ ਕਿਹਾ ਵੀ ਤੂੰ ਗਾਂ ਦੇ ਮੂੰਹ 'ਚ ਤੁਸੀਂ ਨਹਾਉਂਦੇ ਹੋ ਔਰ ਇਹ ਸਾਰੇ ਦੇ ਵਿੱਚ ਉਹਨੇ ਕਿਹਾ ਵੀ ਉਹ ਉਹਦੀ ਵੀਡੀਓ ਬਣਾਈ ਗਿਆ। ਇਹ ਜਿਹੜਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ। ਆਫਟਰ ਪੋਸਟਿੰਗ ਹਿਸ ਵੀਡੀਓ ਹੀ ਸੈਡ he learned from friends that an independence movement in the northern Indian state of Punjab has been stirring high feelings among Punjabis in North America। ਜੇ ਤੈਨੂੰ ਪਤਾ ਹੀ ਨਹੀਂ ਹੈ ਵੀ ਪੰਜਾਬ 'ਚ ਕੋਈ ਮੂਵਮੈਂਟ ਚੱਲ ਰਹੀ ਹੈ, ਤੈਨੂੰ ਸਿੱਖ ਪ੍ਰੇਅਰ ਦਾ ਕਿਵੇਂ ਪਤਾ ਲੱਗ ਗਿਆ, ਤੈਨੂੰ ਟੈਟੂ ਕਿਵੇਂ ਨਜ਼ਰ ਆ ਗਿਆ ਕਿ ਭਾਈ ਇਹ ਜਿਹੜਾ ਉਹ ਸਿੱਖ ਪ੍ਰੇਅਰ ਹੈ ਉਹਦੇ 'ਚ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਵੱਲੋਂ ਨਫ਼ਰਤ ਦੀ ਵਿਚਾਰਧਾਰਾ ਦੁਨੀਆ ਭਰ ਵਿੱਚ ਪ੍ਰਚਾਰੀ ਤੇ ਪ੍ਰਸਾਰੀ ਜਾ ਰਹੀ ਹੈ, ਪਰ ਉਹ ਖੁਦ ਨੂੰ ਹਿੰਦੂਫੋਬੀਆ ਦੇ ਵਿਕਟਮ ਵਜੋਂ ਪੇਸ਼ ਕਰ ਰਹੇ ਨੇ। ਸੋ ਇਸ ਮਕਸਦ ਲਈ ਸਿੱਖ ਕੌਮ ਨੂੰ ਵੀ ਘੜੀਸਿਆ ਜਾ ਰਿਹਾ ਹੈ। ਵਾਸ਼ਿੰਗਟਨ ਪੋਸਟ ਵਿੱਚ ਇੱਕ ਹਿੰਦੂਤਵੀ ਪੱਤਰਕਾਰ ਦੀ ਲਿਖਤ ਇਸ ਦਾ ਝਲਕਾਰਾ ਪਾਉਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਹਾਣੀ ਤਾਂ ਇਹ ਸੁਣਦੇ ਹੁੰਦੇ ਸੀ ਕਿ ਵੀ ਚੋਰ ਜਿਹੜਾ ਚੋਰੀ ਕਰਕੇ ਇੱਕ ਘਰ 'ਚੋਂ ਜਿਹਨੇ ਛਾਲ ਮਾਰੀ ਤੇ ਘਰ ਵਾਲੇ ਜਾਗ ਪਏ, ਮਹੱਲੇ 'ਚ ਵੀ ਰੌਲਾ ਪੈ ਗਿਆ ਤੇ ਉਹ ਭੀੜ, ਕਿਉਂਕਿ ਉਹਨਾਂ ਜ਼ਮਾਨੇ 'ਚ ਕੋਈ ਰੌਸ਼ਨੀਆਂ ਤਾਂ ਹੁੰਦੀਆਂ ਨਹੀਂ ਸੀ, ਭੀੜ ਪਿੱਛੇ ਭੱਜ ਪਈ ਤੇ ਚੋਰ ਨੇ ਵੀ ਇਹ ਦੇਖਿਆ, ਉਹ ਸਾਰਿਆਂ ਨੂੰ ਦੇਖ ਕੇ ਉਹਨੇ ਵੀ ਉੱਚੀ ਉੱਚੀ ਜਿਹੜਾ ਸ਼ੋਰ ਪਾਉਣਾ ਸ਼ੁਰੂ ਕਰਤਾ, ਚੋਰ ਚੋਰ ਚੋਰ। ਉਹ ਭੀੜ ਦਾ ਹੀ ਹਿੱਸਾ ਬਣ ਗਿਆ ਔਰ ਇਸ ਤਰੀਕੇ ਦੇ ਨਾਲ ਜਿਹੜਾ ਉਸ ਦੀ ਜਾਨ ਬਚ ਗਈ ਜੀ। ਹੁਣ ਹਿੰਦੂਤਵਾ ਦੀ ਵਿਚਾਰਧਾਰਾ ਕਿਸ ਕਦਰ ਨਫ਼ਰਤ ਨਾਲ ਭਰੀ ਹੋਈ ਹੈ, ਕਿਵੇਂ ਸਟੇਟ ਪਾਵਰ ਨੂੰ ਯੂਜ਼ ਕਰਕੇ ਉਹ 1 ਬਿਲੀਅਨ 500 ਮਿਲੀਅਨ ਲੋਕਾਂ ਨੂੰ ਕਿਸ ਜਿਹੜਾ ਉਹ ਬਲਦੀ ਦੇ ਬੂਥੇ ਦੇ ਵਿੱਚ ਉਹਨਾਂ ਨੇ ਧੱਕਿਆ ਹੋਇਆ। ਇਸ ਬਾਰੇ ਤਾਂ ਰੋਜ਼ਾਨਾ ਹੀ ਨਹੀਂ, ਜੇ ਤੁਸੀਂ ਇੰਟਰਨੈਸ਼ਨਲ ਲੈਵਲ ਦੀਆਂ ਰਿਪੋਰਟਾਂ ਦੇਖਦੇ ਹੋ ਤੇ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਨਾਜ਼ੀਆਂ ਤੋਂ ਬਾਅਦ ਜਾਂ ਉਸ ਇਟਲੀ ਦੇ ਫਾਸ਼ਿਸਟ ਮੁਸੋਲਿਨੀ ਤੋਂ ਬਾਅਦ ਇਹ ਉਹ ਸਿਸਟਮ ਹੈ। ਉੱਥੇ ਵੀ ਜਿੰਨੀ ਆਬਾਦੀ ਹੈ ਉਨੀ ਤਾਂ ਯੂਰਪ ਦੀ ਹੈ ਹੀ ਨਹੀਂ ਸੀ, ਸਾਰੇ ਯੂਰਪ ਦੀ ਨਹੀਂ ਸੀ। ਵੀ ਕਿਸ ਕਦਰ ਕਿੰਨੇ ਲੋਕ ਇਹਨਾਂ ਦੀ ਉਸ ਨਫ਼ਰਤ ਦਾ ਸ਼ਿਕਾਰ ਨੇ। ਫਿਰ ਗੱਲ ਇੱਥੇ ਹੀ ਨਹੀਂ ਮੁੱਕਦੀ। ਅਸੀਂ ਇਹ ਦੇਖਦੇ ਹਾਂ ਕਿ ਹਿੰਦੂਤਵਾ ਦੀ ਆਈਡੀਓਲੋਜੀ ਵਾਲਿਆਂ ਨੇ RSS ਦੀ ਛਤਰ ਛਾਇਆ ਜਾਂ RSS ਦੀ ਕਮਾਂਡ ਥੱਲੇ ਦੁਨੀਆ ਭਰ ਦੇ ਵਿੱਚ ਸਿੱਧੀਆਂ ਹਿੰਦੂ ਫਾਊਂਡੇਸ਼ਨ, ਹਿੰਦੂ ਸਵੈਮ ਸੇਵਕ ਔਰ ਕਿੰਨੀਆਂ ਦਰਜਨਾਂ ਜਿਹੜੀਆਂ ਆਰਗੇਨਾਈਜੇਸ਼ਨਾਂ ਫਲੋਟ ਕੀਤੀਆਂ। ਉਹ ਯੂਨੀਵਰਸਿਟੀਆਂ ਦੇ ਅੰਦਰ RSS ਦੇ ਹਿੰਦੂਤਵਾ ਦੀ ਵਿਚਾਰਧਾਰਾ ਦੀਆਂ ਚੇਅਰ ਸਥਾਪਿਤ ਕਰਨ, ਨਫ਼ਰਤ ਫੈਲਾਉਣ। ਔਰ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੇਰਵੇ 'ਚ ਗੱਲ ਕੀਤੀ ਸੀ ਕਿ ਕਿਸ ਹੱਦ ਤੱਕ ਜਾ ਕੇ ਉਹ ਸਿੱਖਾਂ ਦੇ ਖਿਲਾਫ ਉਹਨਾਂ ਨੇ ਕਿਸਾਨ ਲਹਿਰ ਦੇ ਚੱਲਦੇ ਈਵਨ ਸਿੱਧੇ ਹਮਲੇ ਕਰਨ ਤੱਕ। ਔਰ ਹੁਣ ਵੀ ਜਿਸ ਲੈਵਲ ਦੇ ਉੱਤੇ ਉਹ ਯੂਨੀਵਰਸਿਟੀਆਂ ਦੇ ਵਿੱਚ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰ ਰਹੇ ਨੇ, ਏਜੰਡੇ ਜਿਹੜੇ ਨੇ ਉਹ ਸੈੱਟ ਕਰ ਰਹੇ ਨੇ ਪੈਸੇ ਦੇ ਜ਼ੋਰ ਨਾਲ, ਜਾਂ ਉਹ ਸਾਰੇ ਨੂੰ ਇਵੇਂ ਹੀ। ਅਸੀਂ ਰਟਗਰ ਯੂਨੀਵਰਸਿਟੀ ਦੇ ਹਵਾਲੇ ਨਾਲ ਨਿਊ ਜਰਸੀ 'ਚ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਜਦੋਂ ਕਿ ਇੱਕ ਇੰਟਰਨੈਸ਼ਨਲ ਲੈਵਲ ਦਾ ਕਿ ਭਾਈ ਇਹ ਹਿੰਦੂਤਵਾ ਆਈਡੀਓਲੋਜੀ ਕਿਵੇਂ ਨਾਜ਼ੀਆਂ ਵਰਗੀ ਹੈ, ਕਿਸ ਕਿਸਮ ਦਾ ਉਹਨਾਂ ਨੇ ਮਾਹੌਲ ਸਿਰਜਿਆ, ਉੱਥੋਂ ਦੀ ਜਿਹੜੀ ਕੰਸਰਨ ਡਿਪਾਰਟਮੈਂਟ ਦੀ ਹੈੱਡ ਆਫ ਡਿਪਾਰਟਮੈਂਟ ਸੀ ਉਸ ਨੂੰ ਕਿਵੇਂ ਟਰੋਲ ਕੀਤਾ ਗਿਆ, ਕਿਵੇਂ ਡੈਥ ਥ੍ਰੈਟ। ਸੋ ਆਲ ਓਵਰ ਜੇ ਦੇਖਣਾ ਹੋਏ ਕਿ ਵੀ ਇਸ ਵੇਲੇ ਇਹ ਜਿਹੜੇ ਹਿੰਦੂ ਤਵੀਆਂ ਨੇ, ਇਕੱਲਾ ਇਹ ਨਹੀਂ ਕਿ ਵੀ ਵਿਦਨ ਦਾ ਇੰਡੀਅਨ ਮੈਪ ਉਹਨਾਂ ਨੇ ਆਪਣੀ ਉਸ ਨਫ਼ਰਤੀ ਲਹਿਰ ਨੂੰ ਬਾਹਰ ਨਿਕਲ ਕੇ ਵੀ ਜਿਵੇਂ ਅਗਰੈਸਿਵਲੀ ਉਹ ਚੈਲੰਜ ਕਰਦੇ ਨੇ ਹਰ ਥਾਂ 'ਤੇ। ਔਰ ਈਵਨ ਅਸੀਂ 15 ਅਗਸਤ ਦੇ ਹਵਾਲੇ ਨਾਲ 2 ਘਟਨਾਵਾਂ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ LA ਦੇ ਵਿੱਚ ਉਹਨਾਂ ਨੇ ਹਿੰਦੂ ਤਵੀਆਂ ਨੇ ਜਿਹੜੇ ਪ੍ਰੋਟੈਸਟਰ ਸੀ, ਜਿਹੜੇ ਕਿ ਜਸਟਿਸ ਦੀ ਮੰਗ ਕਰ ਰਹੇ ਸੀ, ਯੰਗ ਬੱਚੇ, ਉਹਨਾਂ ਦੇ ਉੱਤੇ ਅਟੈਕ ਕੀਤਾ ਔਰ ਉਹਨਾਂ ਨੂੰ ਸ਼ਿਕਾਰ ਬਣਾਇਆ। ਔਰ ਇਸ ਕਿਸਮ ਦਾ ਮਾਹੌਲ ਹੀ ਅਸੀਂ ਦੂਸਰੀਆਂ ਥਾਵਾਂ 'ਤੇ ਦੇਖਦੇ ਹਾਂ। ਹੁਣ ਜਿਹੜਾ ਖੁਦ ਐਗਰੈਸਰ ਹੈ, ਖੁਦ ਹਮਲਾਵਰ ਹੈ, ਖੁਦ ਚੋਰ ਹੈ,
ਉਹਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਸਾਡਾ ਇਹ ਜਿਹੜਾ ਇਮੇਜ ਹੈ ਉਹ ਸਾਹਮਣੇ ਆ ਰਿਹਾ ਕੀ ਹੈ। ਫਿਰ ਉਹਦਾ ਤਰੀਕਾ ਇਹ ਹੁੰਦਾ ਵੀ ਤੁਸੀਂ ਰਲ ਕੇ ਕਹੋ ਜੀ ਚੋਰ ਚੋਰ। ਹੁਣ ਦੂਸਰੀ ਲਾਈਨ ਉਦੋਂ ਸਾਹਮਣੇ ਆਈ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਮਰਾਨ ਖਾਨ ਦੀ ਹਕੂਮਤ ਵੱਲੋਂ ਜਿਹੜਾ ਇਸਲਾਮੋਫੋਬੀਆ ਦਾ ਇਸ਼ੂ ਲਿਆਂਦਾ ਗਿਆ ਕਿ ਭਾਈ ਕਿਵੇਂ ਹੈ, ਔਰ UN ਨੇ ਰੈਜ਼ੋਲੂਸ਼ਨ ਵੀ ਕੀਤਾ 23 ਤਰੀਕ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹ ਡਿਸਕਸ ਵੀ ਕੀਤਾ ਸੀ ਕਿ ਉਹਨੂੰ UN ਨੇ ਰੈਕਗਨਾਈਜ਼ ਕੀਤਾ ਕਿ ਇਸਲਾਮੋਫੋਬੀਆ ਜਿਹੜਾ ਇਹ ਰੀਅਲੀ ਐਗਜ਼ਿਸਟ ਕਰਦਾ ਹੈ ਔਰ ਇਹਨੂੰ ਕਿਵੇਂ ਜਿਹੜਾ ਠੱਲ ਪਾਈ ਜਾਏ। ਔਰ ਈਵਨ UN ਦੇ ਉਸ ਸੈਸ਼ਨ ਦੇ ਵਿੱਚ ਵੀ ਇੰਡੀਅਨ ਰਿਪਰੈਜ਼ੈਂਟੇਟਿਵ ਨੇ ਉਦੋਂ ਤੇ ਈਵਨ ਸਿੱਖਾਂ ਦਾ ਵੀ ਨਾਂ ਇਸਤੇਮਾਲ ਕੀਤਾ ਕਿ ਜੀ ਸਿੱਖਾਂ ਬੌਧੀਆਂ ਜੈਨੂਆਂ ਤੇ ਹਿੰਦੂਆਂ ਦੇ ਖਿਲਾਫ ਬਹੁਤ ਜਿਹੜੀ ਹੈ ਉਹ ਨਫ਼ਰਤ ਫੈਲਾਈ ਜਾ ਰਹੀ ਹੈ, ਇਸ ਲਈ ਹਿੰਦੂ ਫੋਬੀਆ ਜਿਹੜਾ ਇਸ ਨੂੰ ਵੀ ਇਹ ਰੈਕਗਨਾਈਜ਼ ਕੀਤਾ ਜਾਏ। ਉਦੋਂ ਤਾਂ ਸਿੱਖਾਂ ਨੂੰ ਇਸਤੇਮਾਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਡੇਟਾ ਅਮਰੀਕਾ ਦੇ ਵਿੱਚ ਦੇਖਦੇ ਹਾਂ ਹੇਟ ਕ੍ਰਾਈਮਸ ਦਾ, ਸਿੱਖਾਂ ਨੇ ਘੱਟੋ ਘੱਟ ਆਪਣੀ ਅਲੱਗ ਕੈਟਾਗਰੀ ਬਣਵਾ ਲਈ ਹੈ ਕਿ ਭਾਈ ਸਭ ਤੋਂ ਜ਼ਿਆਦਾ ਹੋ ਰਹੇ ਨੇ, ਜ਼ਾਹਰ ਹੈ ਬਾਕੀਆਂ ਦੇ ਖਿਲਾਫ ਵੀ ਨੇ। ਲੇਕਿਨ ਈਵਨ ਉੱਥੇ ਤਾਂ UN 'ਚ ਇਸਲਾਮੋਫੋਬੀਆ ਨੂੰ ਅਪੋਜ਼ ਕਰਨ ਲਈ ਉਹ ਸਿੱਖਾਂ ਨੂੰ ਆਪਣੇ ਨਾਲ ਰਲਾ ਲੈਣੇ, ਦੱਸਣ ਲਈ ਦੇਖੋ ਜੀ ਸਿੱਖਾਂ ਦੇ ਖਿਲਾਫ ਵੀ ਜਿਹੜਾ ਹੈ ਉਹ ਹੇਟ ਕ੍ਰਾਈਮ ਹੁੰਦਾ ਤੇ ਇਹ ਵੀ ਹਿੰਦੂ ਫੋਬੀਆ 'ਚ ਆਉਂਦਾ। ਪਰ ਹੁਣ ਕਿਉਂਕਿ ਸਿੱਖਾਂ ਦਾ ਇੰਟਰਨੈਸ਼ਨਲ ਚੈਲੰਜ ਇਹਨਾਂ ਨੂੰ ਬਹੁਤ ਫਿਕਰਮੰਦੀ 'ਚ ਪਾ ਰਿਹਾ ਹੈ ਕਿ ਖਾਲਿਸਤਾਨ ਦੀ ਲਹਿਰ ਜਿਹੜੀ ਹੈ ਉਹ ਪੂਰੇ ਜੋਬਨ ਵੱਲ ਜਾ ਰਹੀ ਹੈ, ਰੈਫਰੈਂਡਮ 2020 ਦਾ ਇੱਕ ਆਪਣਾ ਜਿਹੜਾ ਪ੍ਰੈਸ਼ਰ ਹੈ, ਪਲੱਸ ਸਿੱਖਾਂ ਦੀ ਅਵੇਅਰਨੈਸ, ਜਿਵੇਂ ਹਰ ਲੈਵਲ ਦੇ ਉੱਤੇ ਸਿੱਖ ਜਿਹੜੇ ਨੇ ਉਹਨਾਂ ਨੂੰ ਚੈਲੰਜ ਕਰ ਰਹੇ ਨੇ। ਹੁਣ ਇਹਨਾਂ ਨੂੰ ਲੱਗਾ ਕਿ ਵੀ ਨਹੀਂ, ਇਹ ਕਹਾਣੀ ਜਿਹੜੀ ਹੈ ਨਾ ਇਹ ਈਵਨ ਸਿੱਖਾਂ ਨੂੰ ਵੀ ਅਗਰੈਸਰ ਬਣਾ ਰਹੇ ਨੇ ਕਿ ਜੀ ਉਹ ਹਿੰਦੂ ਫੋਬੀਆ ਕ੍ਰੀਏਟ ਕਰ ਰਹੇ ਨੇ। ਔਰ ਇਹ ਕਿਤੇ ਆਮ ਥਾਂ ਤੇ ਨਹੀਂ। ਅਸੀਂ ਜਦੋਂ ਗੱਲ ਕਰਦੇ ਹਾਂ, ਜਦੋਂ ਇੱਕ ਦੋ ਸਟੋਰੀਜ਼ ਕਿਤੇ ਨਿਊਯਾਰਕ ਟਾਈਮ ਜਾਂ ਵਾਸ਼ਿੰਗਟਨ ਪੋਸਟ ਫੇਰ ਜਿਹੀਆਂ ਆ ਜਾਂਦੀਆਂ ਨੇ, ਅਸੀਂ ਵੀ ਜਿਹੜਾ ਉਹ ਪੁੱਠੀਆਂ ਛਾਲਾਂ ਮਾਰਨ ਲੱਗ ਜਾਂਦੇ। ਪਰ ਇਹਨਾਂ ਨੇ ਕਿਵੇਂ ਬਾਹਰਲੇ ਮੀਡੀਆ ਨੂੰ ਪ੍ਰਭਾਵਿਤ ਕੀਤਾ, ਉਹ ਇੱਕ ਵੱਡੀ ਇਨਵੈਸਟੀਗੇਸ਼ਨ ਜਿਹੜੀ ਯੂਰਪ ਦੀ NGO ਨੇ ਕੀਤੀ ਸੀ ਡਿਸਇਨਫੋ ਲੈਬ ਦੇ ਥੱਲੇ, ਕਿ 650 ਤੋਂ ਜ਼ਿਆਦਾ ਜਿਹੜੇ ਵੈਬਸਾਈਟ, ਪੋਰਟਲ, ਨਿਊਜ਼ਪੇਪਰਸ, ਈਵਨ NGOs ਉਹਨਾਂ ਨੇ ਕ੍ਰੀਏਟ ਕੀਤੀਆਂ ਹੋਈਆਂ ਰਾਹ ਨੇ, ਉਹ ਕਿਵੇਂ ਪ੍ਰਭਾਵਿਤ ਕਰਦੇ ਨੇ। ਪਰ ਹੁਣ ਉਹਨਾਂ ਦੀ ਪਹੁੰਚ ਕਿਵੇਂ ਈਵਨ ਮੇਨ ਸਟ੍ਰੀਮ ਮੀਡੀਆ 'ਚ ਵੀ ਅਨਬੈਲੈਂਸਡ ਉਹਨਾਂ ਦੀ ਕੋਈ ਸਟੋਰੀ ਛਪ ਸਕਦੀ ਹੈ, ਮੈਨੂੰ ਹੈਰਾਨੀ ਵੀ ਹੋਈ। ਔਰ ਸਾਡੇ ਮਿੱਤਰ ਸਰ GC ਸਿੰਘ ਹਿਊਸਟਨ ਤੋਂ ਉਹਨਾਂ ਨੇ ਇਹ ਸਟੋਰੀ ਮੈਨੂੰ ਅੱਜ ਭੇਜੀ। ਮੈਂ ਤਾਂ ਟਰੈਵਲ ਦੇ ਦੌਰਾਨ ਜਿਹੜਾ ਇਸ ਨੂੰ, ਔਰ ਇਹ 29 ਅਗਸਤ ਨੂੰ ਇਹ ਵਾਸ਼ਿੰਗਟਨ ਪੋਸਟ ਪਬਲਿਸ਼ ਹੋਈ ਉਹਨਾਂ ਦੇ ਰਿਲੀਜਨ ਨਿਊਜ਼ ਸਰਵਿਸ 'ਚ। ਔਰ ਇਸ ਦੀ ਨਾਂ ਤੋਂ ਹੀ ਲੱਗਾ ਕਿ ਵੀ ਪਹਿਲਾਂ ਮੈਂ ਕਿਹਾ ਵੀ ਹੈ ਕੌਣ, ਇਹਦਾ ਲਿਖਾਰੀ ਕੌਣ ਹੈ, ਤੇ ਇਹ ਰਿਚਾ ਕਾਰਮਰਕਰ। ਸੋ ਜ਼ਾਹਰ ਹੈ ਮਰਾਠੀ ਓਰੀਜਨ ਜਾਂ ਰਿਚਾ ਲੇਡੀ ਨਾਂ ਹੈ, ਵਿਆਹੀ ਹੋਏਗੀ ਜਾਂ ਮਰਾਠਾ ਹੋਏਗੀ ਜਾਂ ਹੋਏਗਾ, ਕਿਉਂਕਿ ਇਹ ਸਾਰੇ ਕਰ ਜਿਹੜੇ ਨੇ ਮੰਗੇਸ਼ਕਰ ਔਰ ਦੂਜੇ ਸਭ ਮਰਾਠਾ ਹੈ। ਸੋ ਜ਼ਾਹਰ ਹੈ ਇੰਡੀਅਨ। ਹੁਣ ਤੁਸੀਂ ਇਹਦਾ ਹੈਡਿੰਗ ਉਹ ਦਿੱਤੀ ਹੈ ਰਿਲੀਜਨ ਸੈਕਸ਼ਨ 'ਚ, ਐਂਟੀ ਹਿੰਦੂ ਅਟੈਕਸ ਗਰੋ ਫਰੋਮ ਨਿਊਯਾਰਕ ਟੂ ਕੈਲੀਫੋਰਨੀਆ ਟਾਕੋ ਬੈਲ। ਕਿ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਦੀ ਟਾਕੋ ਬੈਲ ਤੱਕ ਜਿਹੜੇ ਨੇ ਐਂਟੀ ਹਿੰਦੂ ਅਟੈਕ ਹੋ ਰਹੇ ਨੇ। ਹੁਣ ਉਹਦੇ 'ਚ ਜਿਹੜੀ ਲੀਡ ਸਟੋਰੀ ਕਮਾਈ ਇਸ ਦੇ ਕਿ ਜੀ ਟਾਕੋ ਬੈਲ 'ਚ ਇੱਕ ਕ੍ਰਿਸ਼ਨਾ ਆਇਰ ਨਾਂ ਦਾ ਬੰਦਾ ਜਿਹੜਾ ਉਹਦੇ ਪੁੱਤਰ ਨੇ ਆਰਡਰ ਕੀਤਾ, ਉਹ ਪਿਕ ਕਰਨ ਗਿਆ ਤੇ ਉੱਥੇ ਉਹਨੂੰ ਇੱਕ ਜਿਹੜਾ ਖਾਲਿਸਤਾਨੀ ਨੇ ਜਿਹਨੇ ਆਹ ਪਾਇਆ ਹੋਇਆ ਸੀ ਡਰੈਸ, ਔਰ ਉਹਨੂੰ ਘੇਰਿਆ ਔਰ ਉਸ ਨੂੰ ਉਹਨੇ ਜਿਹੜਾ ਬਹੁਤ ਅਪਮਾਨਿਤ ਕੀਤਾ, ਉਹਨੂੰ ਡਰਟੀ ਹਿੰਦੂ ਕਿਹਾ, ਅਗਲੀ ਹਿੰਦੂ ਕਿਹਾ, ਉਹਨੂੰ ਕਿਹਾ ਵੀ ਤੂੰ ਗਾਂ ਦੇ ਮੂਤ 'ਚ ਤੁਸੀਂ ਨਹਾਉਂਦੇ ਹੋ। ਔਰ ਇਹ ਸਾਰੇ ਦੇ ਵਿੱਚ ਉਹਨੇ ਕਿਹਾ ਵੀ ਉਹ ਉਹਦੀ ਵੀਡੀਓ ਬਣਾਈ ਗਿਆ। ਹੁਣ ਜੇ ਤਾਂ ਉਹਦੀ ਹੋਇਆ ਇਹ ਹੋਣਾ ਵੀ ਇਹਨੇ ਕੋਈ ਨਾ ਕੋਈ ਇਸ ਕਿਸਮ ਦੀ ਗੱਲ ਕਹੀ ਹੋਣੀ ਹੈ, ਔਰ ਉਹਨੇ ਫਿਰ ਇਹਨੂੰ ਜਿਹੜਾ ਉਹ ਦਿਖਾਇਆ ਜਿਹੜਾ ਅਸਲੀ ਰੰਗ। ਹੁਣ ਇਹ ਉਹਨੇ ਕਿਹਾ ਹੋਣਾ ਮੈਂ ਬਣਾ ਰਿਹਾ, ਉਹਨੇ ਕਿਹਾ ਖਸਮਾਂ ਨੂੰ। ਹੁਣ ਉਹ ਜਿਹੜਾ ਹਿੱਸਾ ਹੈ ਜਿਹੜਾ ਇਹਨੇ ਪ੍ਰਵੋਕ ਕੀਤਾ ਉਹ ਮਾਈਨਸ ਹੋ ਗਿਆ। ਹੁਣ ਇਹਦੇ ਥੱਲੇ ਵਿਕਟਮ ਵੱਢ ਗਿਆ। ਔਰ ਇਸ ਦੇ ਉੱਤੇ ਮੈਨੂੰ ਹੈਰਾਨੀ ਹੈ ਕਿ ਵਾਸ਼ਿੰਗਟਨ ਪੋਸਟ ਨੇ ਦੂਸਰੀ ਸਾਈਡ ਜਾਣੇ ਬਿਨਾਂ ਇਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਕੇ ਉਹਨੇ ਇਹ ਕਿਹਾ ਕਿ ਜੀ ਉਸ ਬੰਦੇ ਨੇ ਉਹਨੂੰ ਡਰਟੀ ਹਿੰਦੂ, ਅਗਲੀ ਹਿੰਦੂ ਕਿਹਾ, ਔਰ ਇਹ ਕਹਿ ਕੇ ਇਨਸਲਟ ਕੀਤਾ। ਔਰ ਅਖੀਰ 'ਚ ਬੜੇ ਸਾਜ਼ਿਸ਼ੀ ਤਰੀਕੇ ਦੇ ਨਾਲ ਇਹ ਕਹਿਣ ਦਾ ਯਤਨ ਕੀਤਾ, ਆਇਰ ਸੈਡ he had no idea what had spread the man's ire। ਉਹਨੂੰ ਕੋਈ ਆਈਡੀਆ ਹੀ ਨਹੀਂ। ਉਹ ਬੰਦਾ ਜਿਹੜਾ ਉਹਨੇ ਉਹਦੀ ਸ਼ਕਲੋਂ ਦੇਖ ਲਿਆ ਉਹ ਹੈ, ਔਰ ਉਹ ਪਬਲਿਕ ਪਲੇਸ ਟਾਕੋ ਬੈਲ ਤੇ ਉਹਨੂੰ ਫਿਰ ਉਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ। ਆਫਟਰ ਪੋਸਟਿੰਗ ਹਿਸ ਵੀਡੀਓ ਹੀ ਸੈਡ he learned from friends
that an independence movement in the northern Indian state of Punjab has been stirring high feelings among Punjabis in North America. ਉਹਦੇ ਦੋਸਤਾਂ ਨੇ ਉਹਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੀ ਆਜ਼ਾਦੀ ਦੀ ਲਹਿਰ, ਇੱਥੇ ਖਾਲਿਸਤਾਨ ਲਫ਼ਜ਼ ਨਹੀਂ ਕਿਹਾ, ਕਿ ਉਹ ਜਿਹੜੀ ਆ ਉਹਨੇ ਬਾਹਰ ਵੀ ਬੜਾ ਪ੍ਰਭਾਵਿਤ ਕੀਤਾ ਹੈ। ਔਰ ਉਹਨੇ ਕਿਹਾ ਜੀ ਜਿਹੜੀ ਵੀਡੀਓ ਹੈ ਉਹਦੇ 'ਚ ਜਿਹੜਾ ਇਹ ਕੱਢਣ ਵਾਲਾ ਉਹ ਪੰਜਾਬੀ ਬੋਲ ਰਿਹਾ, ਇੰਦਰਾ ਗਾਂਧੀ ਨੂੰ ਗਾਲਾਂ ਕੱਢ ਰਿਹਾ ਹੈ। ਔਰ ਫਿਰ ਇਹ ਦੱਸਣ ਲਈ ਹੈ ਜਿਹੜਾ ਕਾਮਰਕਰ ਹੈ ਕਿ ਜੀ ਇੰਦਰਾ ਗਾਂਧੀ ਨੂੰ ਵੀ ਇਹ ਵਾਇਲੈਂਸ ਨਾਲ 2 ਸਿੱਖਾਂ ਨੇ ਉਹਦੇ ਬਾਡੀਗਾਰਡ ਨੇ ਮਾਰਿਆ ਸੀ। ਉਹਨੇ ਕਿਹਾ ਕਿ ਬਈ ਇਹ ਜਿਹੜਾ ਇੰਦਰਾ ਗਾਂਧੀ ਨੂੰ ਕਰ ਰਿਹਾ। ਔਰ ਫਿਰ ਉਹਨੇ ਕਿਹਾ ਕਿ ਬਈ ਉਹਦੇ ਇੱਕ ਟੈਟੂ ਵੀ ਸੀ, ਫਰੇਜ਼ ਫਰੋਮ ਏ ਸਿੱਖ ਪ੍ਰੇਅਰ। ਹੁਣ ਜੇ ਤੈਨੂੰ ਪਤਾ ਹੀ ਨਹੀਂ ਹੈ ਵੀ ਪੰਜਾਬ 'ਚ ਕੋਈ ਮੂਵਮੈਂਟ ਚੱਲ ਰਹੀ ਹੈ, ਤੈਨੂੰ ਸਿੱਖ ਪ੍ਰੇਅਰ ਦਾ ਕਿਵੇਂ ਪਤਾ ਲੱਗ ਗਿਆ, ਤੈਨੂੰ ਟੈਟੂ ਕਿਵੇਂ ਨਜ਼ਰ ਆ ਗਿਆ ਕਿ ਭਾਈ ਇਹ ਜਿਹੜਾ ਉਹ ਸਿੱਖ ਪ੍ਰੇਅਰ ਹੈ ਉਹਦੇ 'ਚ। ਸੋ ਇਸ ਤੋਂ ਤੁਸੀਂ ਦੇਖਦੇ ਹੋ ਵੀ ਕਿਵੇਂ ਇਹ ਜਿਹੜਾ ਹਿੰਦੂ ਫੋਬੀਆ ਟਰਮ ਜਿਹੜੀ ਇਹਨਾਂ ਨੇ ਘੜੀ ਹੈ, ਉਸ ਦੇ ਵਿੱਚ ਵੀ ਸਿੱਖਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਹਦਾ ਨਤੀਜਾ ਅਸੀਂ ਦੇਖਦੇ ਹਾਂ, ਇੱਕ ਘਟਨਾ ਜਿਹੜੀ ਹਜ਼ੂਰ ਸਾਹਿਬ ਤੋਂ ਮੁੜ ਰਿਹਾ ਪਰਿਵਾਰ ਜਿਹੜਾ ਹੈ ਉਹ ਹਰਿਆਣੇ ਦੇ ਇੱਕ ਢਾਬੇ ਦੇ ਉੱਤੇ, ਜਿੱਥੇ ਉਹਨਾਂ ਨੇ ਬਹੁਤ ਮਾੜਾ ਸਰਵ ਕੀਤਾ ਔਰ ਉਹਨਾਂ ਨੇ ਇਤਰਾਜ਼ ਕੀਤਾ ਪਰਿਵਾਰ ਨੇ, ਕਿਵੇਂ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਗੁੰਡਿਆਂ ਤੋਂ ਕਟਵਾਇਆ ਗਿਆ। ਔਰ ਅੱਜ ਹੀ ਮੈਂ ਇੱਕ ਸਟੋਰੀ ਮਨੋਜ ਦੂਹਨ ਜਿਹੜੇ ਹਰਿਆਣਵੀ ਜਾਟ ਸਿੱਖੀ 'ਚ ਆਏ ਨੇ ਉਹਨਾਂ ਦੀ ਮੈਂ ਦੇਖ ਰਿਹਾ ਸੀ। ਤਾਂ ਉਹਨਾਂ ਨੇ ਤਾਂ ਉਹ ਟਾਊਨ ਜਿਹੜਾ ਏਰੀਆ ਦਿੱਤੇ ਨੇ ਕਿ ਵੀ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਇੱਕ ਦੋਸਤ ਨੂੰ ਮੈਂ ਮਿਲਿਆ ਤੇ ਮੈਂ ਦੇਖਿਆ ਵੀ ਉਹਦੀ ਗੱਡੀ 'ਚ ਟੀਚਰ ਹੈ ਉਹ, ਤੇ ਬਹੁਤ ਸਾਰੇ ਕੜੇ ਸੀ। ਤੇ ਮੈਂ ਕਿਹਾ ਵੀ ਤੇਰੇ ਕੋਲ ਕੜੇ ਕੀ ਕਰਦੇ ਨੇ? ਤੇ ਉਹਨੇ ਕਿਹਾ ਜੀ ਆਹ ਸਕੂਲਾਂ ਦੇ ਵਿੱਚ ਮੈਂ ਜਿੱਥੇ ਆਇਆ ਉੱਥੇ ਬੱਚਿਆਂ ਦੇ ਕੜੇ ਲਵਾਏ ਜਾਂਦੇ ਨੇ ਤੇ ਮੈਂ ਉਹ ਜਿਹੜੇ ਨੇ ਉਹ ਇਕੱਠੇ ਕਰਦਾ, ਮੈਨੂੰ ਇਹਨਾਂ ਦੀ ਬੇਅਦਬੀ ਚੰਗੀ ਨਹੀਂ ਲੱਗਦੀ। ਔਰ ਉਹਨਾਂ ਨੇ ਕਿਹਾ ਵੀ ਇਹ ਸਾਇਲੈਂਟਲੀ ਇਹ ਏਜੰਡੇ ਤੇ ਕੰਮ ਹੋ ਰਿਹਾ। ਹੁਣ ਜਿਹੜੇ ਇਸ ਲੈਵਲ ਦੇ ਏਜੰਡਿਆਂ ਤੇ ਕੰਮ ਕਰ ਰਹੇ ਨੇ ਉਹ ਬਾਹਰ ਉਹਨੂੰ ਟਾਕੋ ਬੈਲ ਦੇ ਉੱਤੇ ਇਸ ਸਾਰੇ ਨੂੰ, ਇਸ ਘਟਨਾ ਨੂੰ ਜੋੜ ਰਹੇ ਕਿ ਜੀ ਇੰਦਰਾ ਗਾਂਧੀ ਨੂੰ ਉਹਨੇ ਕਿਹਾ ਜੀ ਫਰੀਮੌਂਟ ਪੁਲਿਸ ਆ ਗਈ ਹੈ ਜਾਂ ਦੂਜਾ ਉਹ ਇਹਨੂੰ ਕਰ ਰਿਹਾ। ਫਿਰ ਇਸ ਨੂੰ ਉਹਨੇ ਜਾ ਕੇ ਜਿਹੜੀ ਹੈ ਟੈਕਸਸ ਦੀ ਘਟਨਾ ਦੇ ਨਾਲ ਵੀ ਜੋੜਿਆ। ਉਹ ਘਟਨਾ ਵਾਪਰੀ, 3-4 ਜਿਹੜੀਆਂ ਹਿੰਦੂ ਲੇਡੀਜ਼ ਸੀ ਉਹਨਾਂ ਨੂੰ ਇੱਕ ਮੈਕਸੀਕਨ ਅਮਰੀਕਨ ਨੇ ਜਿਹੜਾ ਬੁਰਾ ਭਲਾ ਕਿਹਾ ਸੀ, ਪਰ ਇਹਨੂੰ ਇਹਦੇ ਨਾਲ ਜੋੜਨਾ। ਫਿਰ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਐਗਜ਼ੈਕਟਿਵ ਡਾਇਰੈਕਟਰ ਸੁਹਾਗ ਸ਼ੁਕਲਾ ਔਰ ਦੂਜਾ ਉਹ ਇਹ ਕਹਿ ਰਿਹਾ ਕਿ ਵੀ ਇਹ ਦਾ ਅਟੈਕਰਸ ਯੂਜ਼ਿੰਗ ਫਰੇਜ਼ਸ ਸਪੋਰਟਿਵ ਆ ਸੇਮ ਪੰਜਾਬੀ ਸੈਪਰੇਟਿਸਟ ਮੂਵਮੈਂਟ। ਸੋ ਹੁਣ ਇਸ ਹਿੰਦੂ ਫੋਬੀਆ ਨੂੰ ਇਹ ਖਾਲਿਸਤਾਨ ਦੇ ਖਾਤੇ 'ਚ ਪਾ ਰਹੇ ਨੇ। ਫਿਰ ਖੁਦ ਇਹ ਆਪਣੀ ਰਿਪੋਰਟ ਦੇ ਵਿੱਚ ਇਹਨਾਂ ਦਾ ਉਹ ਹਿੰਦੂਤਵੀ ਜਰਨਲਿਸਟ ਕਹਿੰਦਾ ਹੈ ਕਿ ਵੀ ਅਕੋਰਡਿੰਗ ਟੂ FBI's hate crime data explorer last updated in 2020 there were 11 hate offences recorded that year as anti-Hindu compared to 110 anti-Muslim and 89 anti-Sikh incidents। ਹੁਣ ਜੇ ਜਿਹੜਾ FBI ਦਾ ਡਾਟਾ ਹੈ ਉਹ ਕਹਿ ਰਿਹਾ ਵੀ ਸਿਰਫ 11 ਕੇਸਿਸ ਜਿਹੜੇ ਨੇ ਉਹ ਹੇਟ ਅਫੈਂਸ ਦੇ ਹਿੰਦੂਆਂ ਦੇ ਖਿਲਾਫ ਹੋਏ, ਸਿੱਖਾਂ ਦੇ ਖਿਲਾਫ 99 ਨੇ ਔਰ ਮੁਸਲਮਾਨਾਂ ਦੇ ਖਿਲਾਫ 110 ਨੇ। ਤੇ ਹਿੰਦੂ ਫੋਬੀਆ ਕਿੱਥੋਂ ਹੋ ਗਿਆ? ਪਰ ਉਹ ਕਹਿੰਦਾ ਵੀ ਨਹੀਂ ਇਹ ਜਿਹੜੀ ਸਟੱਡੀ ਹੈ ਇਹਦੀ ਥਾਂ ਤੇ ਅਸੀਂ ਰਟਗਰ ਯੂਨੀਵਰਸਿਟੀ ਨੈਟਵਰਕ ਕੰਟੈਜੀਅਨ ਲੈਬ ਦੀ ਸਟੱਡੀ, ਉਹਨੇ ਕਿਹਾ ਜੀ ਐਂਟੀ ਹਿੰਦੂ ਸੈਂਟੀਮੈਂਟਸ ਬਹੁਤ ਰਾਈਜ਼ ਦੇ ਨੇ। ਔਰ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦੇ ਲੀਡ ਰਿਸਰਚਰ ਨੇ ਇਹ ਕਿਹਾ ਕਿ ਆਨਲਾਈਨ ਜਿਹੜਾ ਉਹ ਬੜੇ ਡਰਟੀ ਔਰ ਸਕੈਮਿੰਗ ਜਿਹੜਾ ਹਿੰਦੂਆਂ ਬਾਰੇ ਕਿਹਾ ਜਾ ਰਿਹਾ ਹੈ। ਔਰ ਇਹ ਜਿਹੜਾ ਹਿੰਦੂਆਂ ਨੂੰ ਡੈਪਿਕਸ਼ਨਸ ਆਫ ਹਿੰਦੂਜ਼ ਬੀਇੰਗ ਬਰੂਟਲਾਈਜ਼ਡ, many of the memes he said were manufactured out of commonly used tropes against Jewish people using tilak, swastika and bindis to signify Hindu। मतलब वो victimhood card play ਕਰਨ ਦੀ ਲਾਈਨ ਹੈ। ਔਰ ਇਸ ਸਾਰੇ ਦੇ ਚੱਲਦਿਆਂ ਵਿੱਚ ਹੀ ਉਹਨਾਂ ਨੇ ਫਿਰ ਗਾਂਧੀ ਦਾ ਉਹਨਾਂ ਨੇ ਕਿਹਾ ਜੀ ਦੇਖੋ ਗਾਂਧੀ ਦੇ ਮੂਰਤੀਆਂ ਵੀ ਜਿਹੜੀਆਂ ਨੇ ਉਹ ਤੋੜ ਦਿੱਤੀਆਂ, ਉਹ ਵੀ ਖਾਲਿਸਤਾਨੀਆਂ ਦੇ ਖਾਤੇ 'ਚ। ਹੁਣ ਗਾਂਧੀ ਨੂੰ ਤਾਂ ਭਾਈ ਤੁਸੀਂ ਮਾਰਿਆ, ਹਿੰਦੂ ਤਵੀਆਂ ਨੇ, ਨਥੂਰਾਮ ਗੋਡਸੇ ਨੇ ਮਾਰਿਆ। ਉਹੀ ਹੇਟਰਡ ਦੀ ਫਿਲਾਸਫੀ ਥੱਲੇ ਹੁਣ ਤੁਸੀਂ ਦੂਸਰਿਆਂ ਨੂੰ ਮਾਰ ਰਹੇ ਹੋ। ਬਿਲਕੁਲ ਗਾਂਧੀ ਕੋਈ ਰਿਲੀਜੀਅਸ ਫਿਗਰ ਤਾਂ ਨਹੀਂ ਹੈ। ਜੇ ਤੁਸੀਂ ਹਿੰਦੂ ਫੋਬੀਆ ਦੀ ਗੱਲ ਕਰਦੇ ਹੋ ਤੇ ਗਾਂਧੀ ਦਾ ਬੁੱਤ ਤੋੜਨਾ ਜਿਹਨੇ ਵੀ ਤੋੜਿਆ ਉਹ ਕਿਵੇਂ ਹਿੰਦੂ ਫੋਬੀਆ ਹੋ ਗਿਆ? ਸੋ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਵੀ ਜਿਹੜਾ ਪਾਰਟ ਸਾਨੂੰ ਲੱਗਦਾ ਸੀ ਕਿ ਭਾਈ ਇਹ ਐਕਸਪੋਜ਼ ਹੋ ਰਹੇ ਨੇ ਦੁਨੀਆ ਦੇ ਵਿੱਚ ਜੋ ਕਰ ਰਹੇ ਨੇ, ਇਹ ਹੁਣ ਵਿਕਟਮ ਬਣ ਕੇ ਨਵੇਂ ਅਵਤਾਰ ਦੇ ਵਿੱਚ ਵਿਕਟਮ ਦੇ ਆ ਕੇ ਹਿੰਦੂ ਫੋਬੀਆ ਤੇ ਉਹ ਵੀ ਸਿੱਖਾਂ ਦੇ ਖਾਤੇ 'ਚ ਪਾ ਰਹੇ ਨੇ ਜੀ ਕਿ ਦੇਖੋ ਗਾਂਧੀ ਦੇ ਬੁੱਤ ਵੀ ਇਹ ਤੋੜ ਰਹੇ ਨੇ। ਖਾਲਿਸਤਾਨੀਆਂ ਨੇ ਟਾਕੋ ਬੈਲ ਤੇ ਉਹਨੂੰ ਕ੍ਰਿਸ਼ਨਨ ਆਇਰ ਨੂੰ ਜਿਹੜਾ ਹੈ ਉਹ ਡਰਟੀ ਹਿੰਦੂ ਕਹਿ ਦਿੱਤਾ, ਉਹਨੂੰ ਅਗਲੀ ਕਹਿ ਦਿੱਤਾ, ਉਹਨੂੰ ਮੂਤ ਨਾਲ ਨਹਾਉਣ ਵਾਲਾ ਕਹਿ ਦਿੱਤਾ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੀ ਪ੍ਰੋਪੇਗੈਂਡਾ ਮਿਲ ਜਿਹੜੀ ਹੈ
ਉਹ ਕਿੰਨੀ ਤੇਜ਼ੀ ਦੇ ਨਾਲ ਚੱਲ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।